ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ, ਕਿਸ਼ਤ ਨੰਬਰ 29। ਵਲੀ ਮੁਹੰਮਦ ਅੱਗੇ ਨਮਾਜ਼ੀ ਪਰਹੇਜ਼ਗਾਰ ਬੰਦਾ ਸੀ, ਪਰ ਹੁਣ ਜਦੋਂ ਦੀ ਨੱਜੀ ਟੁਰ ਗਈ ਸੀ ਤਹੱਜਦ ਲਈ ਵੀ ਉੱਠਣ ਲੱਗ ਪਿਆ। ਇੱਕ ਤੇ ਅੰਦਰਲੀ ਸਿੱਖ ਪਾਰੋਂ, ਦੂਜੇ ਇਹ ਦੁਆ ਦੇ ਕਬੂਲ ਹੋਣ ਦਾ ਵੇਲਾ ਹੁੰਦਾ, ਤੀਜੇ ਰੋਂਦਿਆਂ ਹੋਇਆਂ ਅੱਲਾ ਤੋਂ ਸਿਵਾ ਕੋਈ ਵੇਖ ਨਾ ਸਕਦਾ। ਤੈਨੂੰ ਤੇ ਪਤਾ ਹੈ ਮੌਲਾ, ਮੈਂ ਕਿਸੇ ਲਾਲਚ, ਡਰ ਜਾਂ ਮਜਬੂਰੀ ਨਾਲ ਤੇਰਾ ਲੜ ਨਹੀਂ ਫੜਿਆ। ਆਪਣੀ ਖੁਸ਼ੀ ਨਾਲ ਤੇਰੇ ਨਬੀ ਉੱਤੇ ਈਮਾਨ ਲਿਆਇਆ। ਫੇਰ ਏਡੀ ਵੱਡੀ ਤੇ ਲੰਮੀ ਅਜ਼ਮਾਇਸ਼ ਵਿੱਚ ਕਾਹਨੂੰ ਪਾ ਦਿੱਤਾ ਈ ਕਿ ਤੈਨੂੰ ਆਪਣੇ ਇਸ ਆਜਿਜ਼ ਬੰਦੇ ਉੱਤੇ ਇਤਬਾਰ ਨਹੀਂ ਸੀ ਰਿਹਾ। ਪਰ ਕਦੀ ਵੇਖਿਆ ਹੀ ਡੋਲਦਿਆਂ ਪਿਛੋਤਾਂਦਿਆਂ ਮੈਂ ਤੇਰੀ ਰਜ਼ਾ ਵਾਸਤੇ ਲਹੂ ਦੇ ਸਾਰੇ ਰਿਸ਼ਤੇ ਛੱਡੇ। ਇਹ ਵੀ ਤੇਰਾ ਹੀ ਮਾਲ ਹੈ, ਮੈਂ ਵੀ ਤੇਰੇ ਨਬੀ ਦੇ ਦਰ ਦਾ ਗਦਾ। ਜਿਵੇਂ ਤੇਰੀ ਰਜ਼ਾ, ਤੂੰ ਜਿਸ ਹਾਲ ਵਿੱਚ ਵੀ ਰੱਖੇ ਤੇਰਾ ਲੱਖ ਲੱਖ ਸ਼ੁਕਰ। ਪਰ ਇੱਕ ਬੁੱਢੇ ਪਿਓ ਨੂੰ ਮਰਨ ਤੋਂ ਪਹਿਲਾਂ ਇੱਕ ਵਾਰੀ ਉਹਦਾ ਮੂੰਹ ਜ਼ਰੂਰ ਵਿਖਾਈ ਰੱਬਾ, ਤੇ ਉਹ ਜਿੱਥੇ ਵੀ ਏ ਉਹਨੂੰ ਆਪਣੀ ਅਮਾਨ ਵਿੱਚ ਰੱਖੀ ਤੇ ਮੈਨੂੰ ਇਸਤਕਾਮਤ ਦਿੱਤੀ ਰੱਖੀ। ਤੇਰੀਆਂ ਕੜੀਆਂ ਅਜ਼ਮਾਇਸ਼ਾਂ ਵਿੱਚੋਂ ਈਮਾਨ ਸਲਾਮਤ ਲੈ ਕੇ ਨਿਕਲਾਂ। ਬਾਗਾਂ ਵਾਲੀ ਦੇ ਸਾਰੇ ਚੌਧਰੀ ਉਹਦੀ ਇੱਜ਼ਤ ਕਰਦੇ ਤੇ ਉਹਦੇ ਨਾਲ ਹਮਦਰਦੀ ਰੱਖਦੇ ਸਨ ਤੇ ਹਰ ਕਿਸਮ ਦੀ ਇਮਦਾਦ ਕਰਨ ਲਈ ਤਿਆਰ ਸਨ। ਪਰ ਚੌਧਰੀ ਅਕਬਰ ਤੇ ਉਹਦੇ ਬਤਰੀਏ ਨੂਰਾ, ਗਫੂਰਾ ਤੇ ਸਰਵਰ ਕਿਸੇ ਵੱਖਰੀ ਨਸਲ ਦੇ ਬੰਦੇ ਸਨ। ਉਹ ਨਾ ਕਿਸੇ ਸਿਫਾਰਿਸ਼ ਨੂੰ ਮੰਨਦੇ, ਨਾ ਕਿਸੇ ਜਿਰਗੇ ਪੰਚਾਇਤ ਨੂੰ। ਉਹ ਬਾਈਂ ਵਾਪਸ ਲੈਣ ਦੇ ਸਾਰੇ ਚਾਰੇ ਕਰ ਬੈਠੇ। ਪੁਲਿਸ ਨੂੰ ਵੱਡੀ ਦੇਣ ਨੂੰ ਵੀ ਤਿਆਰ ਸਨ ਤੇ ਧਮਕੀਆਂ ਵੀ ਦਿੰਦੇ ਪਈ ਉਹ ਅਦਾਲਤ ਵਿੱਚ ਜਾਣਗੇ, ਉੱਪਰਲੇ ਅਫਸਰਾਂ ਕੋਲ ਸ਼ਿਕਾਇਤ ਕਰਨਗੇ। ਪਰ ਥਾਣੇਦਾਰ ਜਿਵੇਂ ਚੌਧਰੀ ਅਕਬਰ ਦਾ ਕਮੀ ਸੀ, ਕਿਸੇ ਗੱਲ ਉੱਤੇ ਨਾ ਆਉਂਦਾ। ਆਖਦਾ, ਕੁੜੀ ਦਾ ਬਿਆਨ ਪੜ੍ਹ ਲਓ, ਦਸਤਖਤ ਪਛਾਣ ਲਓ। ਉਸ ਪਿੰਡ ਦੇ ਪ੍ਰਧਾਨ ਬੰਦਿਆਂ ਦੇ ਸਾਹਮਣੇ ਬਿਆਨ ਦਿੱਤਾ ਹੈ ਵੀ ਉਹ ਆਪਣੀ ਮਰਜ਼ੀ ਨਾਲ ਘਰੋਂ ਨਿਕਲੀ, ਕਿਉਂ ਜੇ ਉਹਨੂੰ ਪਿਓ ਬਿਰਾਵਾਂ ਕੋਲੋਂ ਜਾਣ ਦਾ ਖਤਰਾ ਸੀ, ਜਿਹੜੇ ਉਹਦਾ ਵਿਆਹ ਉਹਦੀ ਮਰਜ਼ੀ ਦੇ ਖਿਲਾਫ ਕਿਧਰੇ ਕਰਨਾ ਚਾਹੁੰਦੇ ਸਨ। ਪਿੰਡ ਦਿਆਂ ਲੋਕਾਂ ਨੂੰ ਇਹ ਤੇ ਪਤਾ ਲੱਗ ਹੀ ਗਿਆ ਸੀ ਭਈ ਇਹ ਸਰਵਰ ਦੀ ਕਾਰਿਸਤਾਨੀ ਹੈ, ਜਿਹਨੂੰ ਆਪਣੇ ਚਾਚੇ ਅਕਬਰ ਦੀ ਹਲਾਸ਼ੇਰੀ ਹੈ। ਪਰ ਉਹ ਇਹ ਵੀ ਸਮਝਦੇ ਕੁੜੀ ਦੀ ਆਪਣੀ ਮਰਜ਼ੀ ਸੀ, ਨਹੀਂ ਤੇ ਸਭ ਦੇ ਸਾਹਮਣੇ ਇਹੋ ਜਿਹਾ ਬਿਆਨ ਕਿਉਂ ਦਿੰਦੀ। ਸੁਨਿਆਰਿਆਂ ਵਕੀਲ ਨਾਲ ਮਸ਼ਵਰਾ ਕੀਤਾ, ਪਰ ਉਹਨੇ ਆਖਿਆ ਜੇ ਕੁੜੀ ਅਦਾਲਤ ਵਿੱਚ ਵੀ ਇਹੋ ਬਿਆਨ ਦਿੱਤਾ ਤੇ ਬਦਨਾਮੀ ਤੋਂ ਸਿਵਾ ਕੁਝ ਹਾਸਲ ਨਹੀਂ ਹੋਣਾ, ਤੇ ਜੇ ਉਹਨੇ ਬਿਆਨ ਬਦਲਿਆ ਤੇ ਖੋਰੇ ਉਹਦਾ ਕੋਈ ਨੁਕਸਾਨ ਨਾ ਕਰ ਦੇਣ। ਉਹ ਸਬਰ ਸ਼ੁਕਰ ਕਰਕੇ ਬਹਿ ਗਏ। ਵਲੀ ਮੁਹੰਮਦ ਆਖਦਾ, ਯਾ ਅੱਲਾ ਤੇਰਾ ਸ਼ੁਕਰ ਹੈ ਜਿਉਂਦੀ ਏ, ਮੂੰਹ ਵਿਖਾਣ ਜੋਗੀ ਨਹੀਂ ਰਹੀ, ਪਰ ਕਦੀ ਮੂੰਹ ਵੇਖਣ ਤੇ ਆ ਜਾਏਗੀ। ਹਨੇਰੀ ਰਾਤ ਸੀ, ਚੰਨ ਅੱਜ ਪਿਛਲੀ ਰਾਤੀ ਚੜ੍ਹਨਾ ਸੀ। ਸਰਵਰ ਬੈਠਕ ਵਿੱਚ ਸੁੱਤਾ ਹੋਇਆ ਸੀ। ਉਹ ਹਰ ਵੇਲੇ ਹੁਸ਼ਿਆਰ ਖਬਰਦਾਰ ਰਹਿੰਦਾ ਸੀ। ਉਂਝ ਵੀ ਉਹ ਬੜਾ ਸੁਰਤਾ ਸੀ। ਉਹਨੂੰ ਛੱਤ ਉੱਤੇ ਕਿਸੇ ਦੇ ਟੁਰਨ ਫਿਰਨ ਦੀ ਧਮਕ ਜੀ ਆਈ। ਉਹਨੇ ਰਿਵਾਲਵਰ ਸਿਰਾਣੇ ਥੱਲਿਓਂ ਕੱਢਿਆ ਤੇ ਅਡੋਲ ਉੱਠ ਕੇ ਬਾਰੀ ਵੱਲ ਆਇਆ। ਨੱਜੀ ਨਾਲ ਦੀ ਮੰਜੀ ਉੱਤੇ ਜਾਗਦੀ ਪਈ ਸੀ। ਉਹਨੇ ਵੀ ਛੱਤ ਉੱਤੇ ਕਿਸੇ ਦੇ ਟੁਰਨ ਦੀ ਆਵਾਜ਼ ਸੁਣੀ ਸੀ, ਪਰ ਮਚਲੀ ਹੋ ਕੇ ਲੇਟੀ ਰਹੀ। ਕੀ ਪਤਾ ਉਹਦੇ ਪਿਛਲਿਆਂ ਵਿੱਚੋਂ ਕੋਈ ਅਪੜ ਗਿਆ ਹੋਵੇ। ਪਰ ਉਹ ਇਸ ਵੇਲੇ ਤੋਂ ਡਰਦੀ ਵੀ ਸੀ। ਸਰਵਰ ਅੱਠੇ ਪੈਰ ਭਰਿਆ ਹੋਇਆ ਰਿਵਾਲਵਰ ਡੱਬ ਵਿੱਚ ਰੱਖਦਾ ਸੀ, ਕਿਧਰੇ ਉਹਦੇ ਕਿਸੇ ਭਰਾ ਨੂੰ ਗੋਲੀ ਨਾ ਲੱਗ ਜਾਏ। ਉਹ ਇਹ ਸੋਚ ਕੇ ਹਮੇਸ਼ ਘਬਰਾਉਂਦੀ, ਪਰ ਜੇ ਕੋਈ ਚੋਰ ਡਾਕੂ ਹੋਇਆ ਤੇ ਫੇਰ ਪਿਆ ਹੋਵੇ ਮੈਨੂੰ ਕੀ, ਮੇਰਾ ਇੱਥੇ ਕੀ ਜਿਹੜਾ ਚੋਰੀ ਹੋ ਜਾਣਾ ਜਾਂ ਖੁੱਸ ਜਾਣਾ ਹੈ। ਮੈਂ ਜਿਹੜੇ ਹਾਲਾਂ ਵਿੱਚ ਹਾਂ ਇਹਦੇ ਨਾਲੋਂ ਬਹੁਤਾ ਮੰਦਾ ਹਾਲ ਤੇ ਫੇਰ ਵੀ ਨਹੀਂ ਹੋਣ ਲੱਗਾ ਜੇ ਮੈਨੂੰ ਕੋਈ ਖੋਹ ਕੇ ਲੈ ਜਾਏ। ਇੰਨਾ ਜ਼ਾਲਮ, ਮਕਰੂਹ ਤੇ ਮਤਲਬੀ ਕੋਈ ਡਾਕੂ ਵੀ ਨਹੀਂ ਹੋ ਸਕਦਾ। ਰੱਬ ਕਰੇ ਇਹਨੂੰ ਗੋਲੀ ਲੱਗੇ ਤੇ ਮੈਂ ਇਹਨੂੰ ਭੋਏ ਉੱਤੇ ਅੱਡੀਆਂ ਰਗੜਦਿਆਂ ਵੇਖਾਂ। ਕੌਣ ਹੈ? ਸਰਵਰ ਦੀ ਆਵਾਜ਼ ਆਈ। ਉਹ ਪਿਸਤੌਲ ਤਾਣ ਕੇ ਬਾਰੀ ਨਾਲ ਖਲੋਤਾ ਸੀ। ਅੱਗੋਂ ਕੋਈ ਜਵਾਬ ਨਾ ਆਇਆ, ਨਾ ਕੋਈ ਖੜਕ ਹੋਇਆ। ਉਹ ਬੜਾ ਚਿਰ ਬਾਰੀ ਨਾਲ ਰਿਵਾਲਵਰ ਲੈ ਕੇ ਖਲੋਤਾ ਰਿਹਾ। ਫਿਰ ਇਹ ਸੋਚ ਕੇ ਵੀ ਸ਼ਾਇਦ ਕੋਈ ਬਿੱਲੀ ਜਾਂ ਕੁੱਤਾ ਛੱਤ ਤੋਂ ਲੰਘਿਆ, ਉਹ ਆਪਣੇ ਬਿਸਤਰ ਤੇ ਆ ਕੇ ਲੇਟ ਗਿਆ। ਪਰ ਉਹਦਾ ਸ਼ੱਕ ਦੂਰ ਨਾ ਹੋਇਆ। ਉਹਨੇ ਡਿਉੜੀ ਵਾਲੇ ਪਾਸੇ ਦੇ ਬੂਹੇ ਦੀ ਕੁੰਡੀ ਖੋਲੀ। 1-2 ਮਿੰਟ ਉਡੀਕਿਆ ਪਈ ਕੋਈ ਬਾਹਰ ਬੂਹੇ ਨਾਲ ਲੱਗ ਕੇ ਨਾ ਖਲੋਤਾ ਹੋਵੇ। ਫਿਰ ਡਿਉੜੀ ਦਾ ਬਲਬ ਬਾਲ ਦਿੱਤਾ। ਥੋੜਾ ਜਿਹਾ ਬੂਹਾ ਖੋਲ ਕੇ ਉਹਨੇ ਡਿਉੜੀ ਵਿੱਚ ਵੇਖਿਆ, ਫਿਰ ਤਸੱਲੀ ਕਰਕੇ ਬਾਹਰ ਆ ਗਿਆ। ਰਿਵਾਲਵਰ ਹੱਥ ਵਿੱਚ ਲੈ ਕੇ ਉਹ ਚਾਨਣ ਵਿੱਚੋਂ ਨਿਕਲ ਕੇ ਵਿਹੜੇ ਵਿੱਚ ਆਇਆ। ਇਹ ਬੜਾ ਖਤਰਨਾਕ ਹੋ ਸਕਦਾ ਸੀ, ਪਰ ਸ਼ੱਕ ਦੂਰ ਕਰਨਾ ਜ਼ਰੂਰੀ ਸੀ।
ਪਰ ਜਦੋਂ ਉਹ ਪੌੜੀਆਂ ਦੇ ਨੇੜੇ ਅਪੜਿਆ, ਬੂਹੇ ਦੇ ਬਗੈਰ ਜਲਾਣੀ ਵਿੱਚੋਂ ਨਿਕਲ ਕੇ ਇੱਕ ਸਾਏ ਉਹਨੂੰ ਪਿੱਛੋਂ ਦੀ ਜੱਫਾ ਮਾਰ ਲਿਆ। ਉਹਨੇ ਹੱਥ ਵਿੱਚ ਰਿਵਾਲਵਰ ਤੇ ਨਾ ਡਿੱਗਣ ਦਿੱਤਾ, ਪਰ ਉਹ ਚਲਾ ਵੀ ਨਹੀਂ ਸਕਦਾ ਸੀ। ਫੜਨ ਵਾਲਾ ਉਹਦੇ ਪਿੱਛੇ ਸੀ। ਉਹਨੇ ਪੂਰੇ ਟਿਲ ਨਾਲ ਕੂਕ ਮਾਰੀ, ਬਾ ਨੂਰਿਆ, ਬਾ ਗਫੂਰਿਆ, ਅਪੜਿਆ ਜੇ, ਮੈਨੂੰ ਡਾਕੂ ਲੈ ਦੇ ਗਏ ਜੇ। ਫੜਨ ਵਾਲੇ ਵੀ ਸੱਦ ਮਾਰਿਆ, ਨੱਜੀ ਬਾਹਰ ਦਾ ਬੂਹਾ ਖੋਲ ਕੇ ਨਿਕਲ ਜਾ, ਬਾਹਰ ਸਵਾਰੀ ਖਲੋਤੀ ਆ। ਸਰਵਰ ਫੇਰ ਕੂਕ ਮਾਰੀ ਤੇ ਨੂਰੇ ਗਫੂਰੇ ਨੂੰ ਸੱਦ ਮਾਰਿਆ। ਉਹ ਅੰਦਰੇ ਸੁੱਤੇ ਪਏ ਸਨ, ਉੱਠ ਬੈਠੇ। ਜ਼ਨਾਨੀਆਂ ਬਾਲ ਵੀ ਜਾਗ ਪਏ। ਡਾਂਗ ਸੋਟਾ ਲੱਭਦਿਆਂ ਜਿੰਨਾ ਚਿਰ ਲੱਗਾ, ਉਹਨੇ ਚਿਰ ਵਿੱਚ ਨੱਜੀ ਸਰਵਰ ਦੇ ਸਿਰਾਣਿਓਂ ਵੱਡੀ ਸਾਰੀ ਚਾਬੀ ਕੱਢ ਕੇ ਬਾਹਰ ਦਾ ਬੂਹਾ ਖੋਲ ਲਿਆ। ਨਿਕਲ ਜਾ। ਹਨੇਰੇ ਵਿੱਚੋਂ ਫੇਰ ਆਵਾਜ਼ ਆਈ, ਘਰ ਅੱਪੜ ਕੇ ਉਹਨੂੰ ਖੁੱਲਿਆਂ ਛੱਡ ਦੇ, ਜਾ ਦਲੀਲੀ ਨਾ ਪਾਓ। ਉਹ ਬੂਹਿਓਂ ਬਾਹਰ ਨਿਕਲ ਗਈ, ਪਰ ਇੰਨੇ ਚਿਰ ਵਿੱਚ ਸਰਵਰ ਜ਼ੋਰ ਲਾ ਕੇ ਉਹਦੀ ਪਕੜ ਵਿੱਚੋਂ ਨਿਕਲ ਗਿਆ ਤੇ ਦਰਵਾਜ਼ੇ ਵੱਲ ਨੱਸਿਆ। ਖਬਰਦਾਰ, ਉੱਧਰ ਹੀ ਮੂੰਹ ਰੱਖੀ, ਨਹੀਂ ਤੇ ਭੁੰਨ ਦੇਊਂਗਾ, ਆਵਾਜ਼ ਆਖਿਆ। ਸਰਵਰ ਡਿਉੜੀ ਵਿੱਚ ਖਲੋ ਗਿਆ, ਪਰ ਇੰਨੇ ਚਿਰ ਵਿੱਚ ਨਿੱਕੀ ਨਿੱਕੀ ਦੀਵਾਰ ਟੱਪ ਕੇ ਡਾਂਗਾਂ ਟਕਵੇ ਲੈ ਕੇ ਨੂਰਾ ਤੇ ਗਫੂਰਾ ਵੀ ਅੱਪੜ ਗਏ। ਉੱਥੇ ਹੀ ਰੁਕ ਜਾਓ, ਆਵਾਜ਼ ਆਖਿਆ, ਨਹੀਂ ਤੇ ਗੋਲੀ ਚਲਾ ਦਿਆਂਗਾ। ਉਹ ਵੀ ਆਪਣੀ ਥਾਂ ਤੇ ਖਲੋ ਗਏ। ਕੌਣ ਹੈ ਤੂੰ? ਗਫੂਰੇ ਪੁੱਛਿਆ। ਕਿਹੜਾ ਹੈ ਓਏ? ਨੂਰੇ ਆਵਾਜ਼ ਦਿੱਤੀ। ਸਾਹਮਣੇ ਆ ਚਿਤੂਆ। ਸਾਰੀ ਖੇਡ ਡਿਉੜੀ ਦੀ ਬੱਤੀ ਖਰਾਬ ਕੀਤੀ ਇਹ ਸਵਾਰੀ ਸੀ। ਉਹ ਸਾਰੇ ਚਾਨਣ ਵਿੱਚ ਸਨ ਤੇ ਉਹ ਹਨੇਰੇ ਵਿੱਚ ਕਿਧਰੇ ਲੁਕਿਆ ਸੀ। ਉਹ ਉਹਨਾਂ ਦੀ ਹਰ ਹਰਕਤ ਵੇਖ ਸਕਦਾ ਸੀ, ਪਰ ਉਹਨਾਂ ਨੂੰ ਕੁਝ ਨਜ਼ਰ ਨਾ ਆਉਂਦਾ। ਫੇਰ ਅਚਾਨਚੱਕ ਸਰਵਰ ਪਰਤਿਆ ਤੇ ਉਹਨੇ ਉਸ ਜਲਾਣੀ ਤੇ ਪੌੜੀਆਂ ਵਾਲੇ ਪਾਸੇ ਜਿੱਧਰੋਂ ਆਵਾਜ਼ ਆਉਂਦੀ ਸੀ ਫਾਇਰ ਕੀਤਾ। ਫਾਇਰ ਦਾ ਜਵਾਬ ਫਾਇਰ ਨਾਲ ਆਇਆ ਤੇ ਸਰਵਰ ਡਿੱਗ ਪਿਆ। ਗਫੂਰਾ ਮਨਾ ਕਰਦਾ ਰਿਹਾ, ਪਰ ਨੂਰਾ ਜੋਸ਼ ਵਿੱਚ ਆ ਗਿਆ। ਟਕਵਾ ਲੈ ਕੇ ਉਹਨੇ ਅੱਗੇ ਹੋ ਕੇ ਹਵਾ ਵਿੱਚ ਮਾਰਿਆ, ਪਰ ਉਹ ਪੱਕੀਆਂ ਪੌੜੀਆਂ ਨੂੰ ਜਾ ਵੱਜਾ। ਇੰਨੇ ਵਿੱਚ ਡਿੱਗੇ ਹੋਏ ਸਰਵਰ ਦੂਜਾ ਫਾਇਰ ਕੀਤਾ। ਹਾਏ ਓਏ, ਮਾਰ ਦਿੱਤੇ ਹੀ, ਨੂਰੇ ਚੀਕ ਮਾਰੀ। ਬਾਲ ਤੇ ਜ਼ਨਾਨੀਆਂ ਉੱਚੀ ਉੱਚੀ ਰੋਣ ਲੱਗ ਪਏ। ਅੰਦਰੋਂ ਨਿਕਲ ਕੇ ਸਰਵਰ ਦੀ ਮਾਂ ਬਰਾਂਡੇ ਦੇ ਚੰਨੇ ਨਾਲ ਖਲੋਤੀ ਯਾ ਅੱਲਾ ਖੈਰ, ਯਾ ਅੱਲਾ ਖੈਰ ਦਾ ਵਿਰਦ ਕੀਤੀ ਜਾਂਦੀ ਸੀ। ਨੂਰੇ ਦੀ ਢਾਹ ਸੁਣ ਕੇ ਉਹਦੇ ਕੋਲੋਂ ਨਾ ਰਿਹਾ ਗਿਆ ਤੇ ਉਹ ਥੋੜੇ ਹਨੇਰੇ ਥੋੜੇ ਚਾਨਣ ਵਿੱਚ ਡਿੱਗੇ ਨੂਰੇ ਉੱਤੇ ਆ ਕੇ ਵਿਛ ਗਈ। ਸਰਵਰ ਇਸ ਦੌਰਾਨ ਰੁੜਦਾ ਰੁੜਦਾ ਬੈਠਕ ਦੇ ਬੂਹੇ ਕੋਲ ਪੜ ਗਿਆ ਸੀ। ਪਹਿਲੋਂ ਕੂਕਾਂ ਤੇ ਫਿਰ ਗੋਲੀਆਂ ਦੀ ਆਵਾਜ਼ ਸੁਣ ਕੇ ਆਂਢ ਗਵਾਂਢ ਤੇ ਪਿੰਡ ਦੇ ਬੰਦਿਆਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਹੁਣ ਇੱਥੋਂ ਨਿਕਲ ਜਾਣ ਦਾ ਵੇੜਾ ਸੀ। ਹਮਲਾਵਰ ਨੱਸ ਕੇ ਪੌੜੀਆਂ ਚੜ੍ਹ ਗਿਆ, ਛੱਤ ਉੱਤੇ ਚੜ੍ਹ ਗਿਆ ਏ। ਗਫੂਰਾ ਬਾਹਰ ਨੂੰ ਨੱਸਿਆ ਪਈ ਉਹ ਉੱਤੋਂ ਗਲੀ ਵਿੱਚ ਛਾਲ ਮਾਰੇ ਤੇ ਉਹ ਡਾਂਗ ਮਾਰ ਕੇ ਉਹਦਾ ਸਿਰ ਫੇਰ ਦੇਵੇ। ਉਹਦੇ ਪਿੱਛੇ ਫੱਟੜ ਸਰਵਰ ਵੀ ਦਰਵਾਜ਼ੇ ਵੱਲ ਆਇਆ। ਗਲੀ ਵਿੱਚ ਹਨੇਰਾ ਸੀ। ਕੁਝ ਬੰਦੇ ਇੱਧਰ ਉੱਧਰ ਬੋਲਦੇ ਤੇ ਸੂਰਤੇ ਹਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ। ਰਸਤਾ ਛੱਡ ਦਿਓ, ਗੋਲੀ ਲੱਗ ਜਾਏਗੀ। ਛੱਤ ਉੱਤੋਂ ਕਿਸੇ ਗਲੀ ਵਾਲੇ ਬੰਦਿਆਂ ਨੂੰ ਖਬਰਦਾਰ ਕੀਤਾ। ਬੰਦੇ ਨੱਸ ਕੇ ਇੱਧਰ ਉੱਧਰ ਹੋ ਗਏ। ਫੇਰ ਕਿਸੇ ਗਫੂਰੇ ਉੱਤੇ ਟਾਰਚ ਦੀ ਰੋਸ਼ਨੀ ਪਾਈ, ਨਾਲ ਹੀ ਉਹਦੇ ਪਿਛਲੇ ਪਾਸੇ ਛਾਲ ਮਾਰ ਦਿੱਤੀ। ਗਫੂਰਾ ਜੇ ਡਾਂਗ ਉਗਰਦਾ ਪਿਆ ਸੀ ਕਿ ਪਿੱਛੋਂ ਫਾਇਰ ਆਇਆ ਤੇ ਉਹ ਵੀ ਨੂਰੇ ਵਾਂਗ ਭੋਏ ਉੱਤੇ ਡਿੱਗ ਪਿਆ। ਓਏ ਭਾ, ਸਰਵਰ ਆਖਿਆ, ਬਚਿਆ ਏ, ਪਰ ਅੱਗੋਂ ਗਫੂਰੇ ਕੋਈ ਜਵਾਬ ਨਾ ਦਿੱਤਾ। ਛਾਲ ਮਾਰਨ ਵਾਲਾ ਹੇਠ ਉੱਤੇ ਫਾਇਰ ਕਰਦਾ ਛੱਤਾਂ ਉੱਤੇ ਚੜ੍ਹ ਕੇ ਵੇਖਦੇ ਤੇ ਗੁੱਠਾਂ ਵਿੱਚ ਲੁਕੇ ਹੋਏ ਬੰਦਿਆਂ ਜ਼ਨਾਨੀਆਂ ਦੇ ਸਾਹਮਣਿਓਂ ਛੱਪੜ ਵੱਲ ਨੱਸ ਗਿਆ। ਗਲੀ ਦਾ ਮੋੜ ਮੁੜਨ ਤੋਂ ਪਹਿਲਾਂ ਉਹਨੇ ਟਾਰਚ ਬਾਲ ਕੇ ਪਿੱਛੇ ਤੱਕਿਆ, ਭਈ ਕੋਈ ਉਹਦਾ ਪਿੱਛਾ ਤੇ ਨਹੀਂ ਕਰ ਰਿਹਾ। ਪਰ ਪਿੱਛਾ ਕਿਹਨੇ ਕਰਨਾ ਸੀ? ਨੂਰਾ ਤੇ ਗਫੂਰਾ ਅਖੀਰਲੇ ਸਾਹ ਪੈ ਲੈਂਦੇ ਸਨ। ਦੋਵਾਂ ਨੂੰ ਪਿੱਛੋਂ ਦੀ ਗੋਲੀਆਂ ਲੱਗੀਆਂ ਸਨ ਤੇ ਅੰਦਰ ਪਾੜ ਕੇ ਸੀਨੇ ਰਾਹੀਂ ਨਿਕਲ ਗਈਆਂ ਸਨ। ਸਰਵਰ ਦੀ ਲੱਤ ਵਿੱਚ ਗੋਲੀ ਲੱਗੀ ਸੀ ਤੇ ਉਹਦੇ ਕੱਪੜੇ ਰੱਤੋ ਰਾਤ ਸਨ। ਉਹਨੇ ਪਿੱਛਾ ਕਰਨਾ ਚਾਹਿਆ, ਪਰ ਉਹਦੀ ਲੱਤ ਸਾਥ ਨਾ ਦਿੱਤਾ। ਫੇਰ ਹੋਰ ਲੋਕੀ ਵੀ ਅਸਲਾ ਤੇ ਡਾਂਗ ਸੋਟਾ ਲੈ ਕੇ ਅੱਪੜ ਗਏ, ਪਰ ਹੁਣ ਚਿਰ ਹੋ ਗਿਆ ਸੀ। ਹੁਣ ਜ਼ਨਾਨੀਆਂ ਤੇ ਬਾਲਾਂ ਦੇ ਉੱਚੀ ਉੱਚੀ ਰੋਣ ਚੀਕਣ ਤੇ ਉਹਨਾਂ ਦੀ ਮਾਂ ਦੇ ਦੋ ਹੱਥੜਾਂ ਨਾਲ ਪਿੱਟਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਬੱਤੀਆਂ ਬਲੀਆਂ ਤੇ ਬੰਦੇ ਦੋਹਾਂ ਨੂੰ ਚਾਹ ਕੇ ਬੈਠਕ ਵਿੱਚ ਲਿਆਏ। ਚਾਨਣ ਵਿੱਚ ਉਹਨਾਂ ਵੇਖਿਆ ਨੂਰਾ ਮਰ ਗਿਆ ਹੋਇਆ ਸੀ ਤੇ ਗਫੂਰਾ ਅਜੇ ਸਾਹ ਲੈਂਦਾ ਪਿਆ ਸੀ। ਉਹਨਾਂ ਦੀਆਂ ਸਵਣੀਆਂ ਪਿੱਟਣ ਲੱਗ ਪਈਆਂ, ਬਾਲ ਚੀਕਣ ਰੋਣ ਲੱਗ ਪਏ। ਘੁਮਿਆਰ ਵਾਰ ਕਰ ਗਿਆ ਏ, ਇੱਕ ਆਖਿਆ। ਨਹੀਂ, ਕੋਈ ਡਾਕੂ ਸੀ, ਦੂਜੇ ਗਵੇੜ ਲਾਇਆ। ਸੁਨਿਆਰੀ ਕੁੜੀ ਦਾ ਕੋਈ ਯਾਰ ਸੀ, ਉਹਨੂੰ ਛੁਡਾ ਕੇ ਲੈ ਗਿਆ ਏ, ਤੀਜੇ ਬੰਦੇ ਆਖਿਆ। ਚੌਕੀ ਵਾਲਿਆਂ ਨੂੰ ਇਤਲਾਹ ਦਿਓ, ਕਿਸੇ ਵਡੇਰੇ ਸਲਾਹ ਦਿੱਤੀ। ਚੌਧਰੀ ਅਕਬਰ ਨੂੰ ਦੱਸੋ, ਭਤਰੀਏ ਕਤਲ ਹੋ ਗਏ ਨੇ, 2 ਜਿਉਂਦੇ ਨੇ, ਖੈਰੀ ਸਲਾਹ, ਇੱਕ ਜ਼ਨਾਨੀ ਬੋਲੀ। ਨੂਰਾ ਗੁਜ਼ਰਿਆ ਸਿਰਫ। ਭੈੜੇ ਕੰਮਾਂ ਦਾ ਭੈੜਾ ਨਤੀਜਾ। ਦੂਰ ਹਨੇਰੇ ਵਿੱਚ ਕਿਸੇ ਸਰਗੋਸ਼ੀ ਕੀਤੀ। ਥੋੜੇ ਚਿਰ ਵਿੱਚ ਸੁੱਤਾ ਹੋਇਆ ਅੱਧਾ ਪਿੰਡ ਜਾਗ ਪਿਆ। ਹਰ ਪਾਸੇ ਰੌਲਾ ਪੈ ਗਿਆ।
ਨੱਜੀ ਸੁਪਨਿਆਂ ਵਿੱਚ ਤੇ ਜਾਗਦੀਆਂ ਅੱਖਾਂ ਨਾਲ ਫਰਾਰ ਦੀ ਕਈ ਵਾਰੀ ਮਸ਼ਕ ਕੀਤੀ ਹੋਈ ਸੀ। ਜ਼ਿਹਨੀ ਤੇ ਜਿਸਮਾਨੀ ਤਕਲੀਫਾਂ ਭੋਗ ਕੇ ਉਹ ਬਾਹਰੋਂ ਡਾਢੀ ਤੇ ਅੰਦਰੋਂ ਦਲੇਰ ਹੋ ਗਈ ਸੀ। ਬੂਹਾ ਖੋਲ੍ਹਣ ਲੱਗਿਆਂ ਉਹਨੂੰ ਕੈਦ ਤੋਂ ਛੁੱਟਣ ਦਾ ਅਹਿਸਾਸ ਸੀ, ਪਰ ਬੂਹੇ ਵਿੱਚੋਂ ਨਿਕਲਣ ਲੱਗਿਆਂ ਇਹ ਸੋਚ ਕੇ ਉਹਦੇ ਪੈਰ ਥੋੜ੍ਹੇ ਚਿਰ ਲਈ ਥੁੜਕੇ ਉਹ ਕਿਸੇ ਹੋਰ ਮੁਸੀਬਤ ਵਿੱਚ ਤੇ ਨਹੀਂ ਫਸ ਜਾਏਗੀ। ਪਰ ਸਰਵਰ ਨੂੰ ਫੜ ਕੇ ਰੱਖਣ ਵਾਲੇ ਦੀ ਆਵਾਜ਼ ਵਿੱਚ ਹਮਦਰਦੀ ਸੀ, ਨਾਲੇ ਸੋਚਣ ਤੇ ਪੁੱਛ ਦੱਸ ਕਰਨ ਦਾ ਵੇਲਾ ਨਹੀਂ ਸੀ। ਉਹਨੇ ਬਾਹਰ ਵੇਖਿਆ ਤੇ ਘੋੜੀ ਪੀੜੀ ਖਲੋਤੀ ਸੀ। ਨੂਰੇ ਗਫੂਰੇ ਦੇ ਘਰਾਂ ਵਿੱਚ ਰੌਲਾ ਪਿਆ ਸੀ। ਉਹ ਡਾਂਗਾਂ ਸੋਟੇ ਲੈ ਕੇ ਨੱਸਦੇ ਆਉਂਦੇ ਸਨ। ਉਹ ਛੇਤੀ ਨਾਲ ਸਵਾਰ ਹੋ ਗਈ ਤੇ ਘੋੜੀ ਨੂੰ ਨਸਾ ਕੇ ਪਿੰਡੋਂ ਬਾਹਰ ਨਿਕਲ ਗਈ। ਛੱਪੜ ਕੋਲੋਂ ਬਾਗਾਂ ਵਾਲੀ ਜਾਣ ਵਾਲੀ ਸੜਕ ਲੰਘਦੀ ਸੀ। ਉਹਨੇ ਘੋੜੀ ਦਾ ਮੂੰਹ ਬਾਗਾਂ ਵਾਲੀ ਵੱਲ ਕੀਤਾ। ਜਿਵੇਂ ਘੋੜੀ ਨੂੰ ਉਹਦੀ ਮੰਜ਼ਿਲ ਦਾ ਪਤਾ ਲੱਗ ਗਿਆ, ਉਹਨੇ ਵਾਗ ਇੰਝ ਚੀਰੀ ਜਿਵੇਂ ਆਖਦੀ ਹੋਵੇ, ਨੱਸਣ ਦੇ ਕੜੀਆਲਾ ਢਿੱਲਾ ਛੱਡ। ਉਹਨੇ ਕੜੀਆਲਾ ਢਿੱਲਾ ਛੱਡ ਦਿੱਤਾ। ਘੋੜੀ ਨੱਸਣ ਲੱਗ ਪਈ। ਪਿੰਡ ਵਿੱਚ ਫੈਰ ਹੋ ਰਹੇ ਸਨ। ਖੋਰੇ ਉਹ ਕੌਣ ਸੀ ਤੇ ਕਿਸ ਹਾਲ ਵਿੱਚ ਸੀ? ਅੱਲਾ ਕਰੇ ਉਹਦਾ ਵਾਲ ਵੀ ਵਿੰਗਾ ਨਾ ਹੋਵੇ। ਉਹਨੇ ਸੋਚਿਆ। ਉਸ ਮਨਹੂਸ ਤੇ ਅਵਤਰ ਜਾਣੇ ਕੁੱਤਿਆਂ ਦੇ ਡੇਰੇ ਕੋਲ ਅੱਪੜ ਕੇ ਉਹਨੂੰ ਇੱਕ ਕਮੜੀ ਜਿਹੀ ਆਈ ਤੇ ਉਹਨੇ ਘੋੜੀ ਨੂੰ ਅੱਡੀਆਂ ਮਾਰ ਕੇ ਨਸਾ ਲਿਆ ਤੇ ਹੰਨਾ ਫੜ ਕੇ ਕਾਠੀ ਉੱਤੇ ਝੁਕ ਗਈ। ਘੋੜੀ ਬਾਗਾਂ ਵਾਲੀ ਦੇ ਰਸਤੇ ਉੱਤੇ ਜਿਵੇਂ ਉੱਡਣ ਲੱਗ ਪਈ, ਪਰ ਉਹਨੂੰ ਡਰ ਨਾ ਲੱਗਾ। ਉਹ ਰਕਾਬਾਂ ਵਿੱਚ ਪੈਰ ਫਸਾ ਕੇ ਤੇ ਹੰਨਾ ਫੜ ਕੇ ਏਡੀ ਪੱਕੀ ਹੋ ਕੇ ਬੈਠੀ ਸੀ ਪਈ ਉਹ ਛਾਲਾਂ ਮਾਰਦੀ ਜਾਂਦੀ ਤਾਂ ਵੀ ਨਾ ਡਿੱਗਦੀ। ਕਾਠੀ ਖੋਲ੍ਹ ਕੇ ਡਿੱਗ ਪੈਂਦੀ ਤੇ ਵੱਖਰੀ ਗੱਲ ਸੀ। ਜਿਹੜੇ ਉਹਨੂੰ ਭੁਲੇਖਾ ਪੈਂਦਾ ਉਹਦੇ ਪਿੱਛੇ ਵੀ ਕੋਈ ਘੋੜੀ ਨੱਸਦੀ ਹੁੰਦੀ ਏ, ਪਰ ਪਿੱਛੇ ਮੁੜ ਕੇ ਵੇਖਣ ਦਾ ਉਹਨੂੰ ਹੌਸਲਾ ਨਾ ਪੈਂਦਾ। ਰਾਹ ਵਿੱਚ ਕੁਝ ਡੇਰਿਆਂ ਕੋਲੋਂ ਲੰਘਦਿਆਂ ਕੁੱਤੇ ਵੀ ਭੌਂਕੇ। ਕਿਸੇ ਬੰਦੇ ਦਾ ਬੁਲਾਰਾ ਵੀ ਆਇਆ, ਪਰ ਉਹ ਤੇ ਘੋੜੀ ਇੱਕਮਿਕ ਹੋ ਕੇ ਨੱਸਦੀਆਂ ਜਾ ਰਹੀਆਂ ਸਨ। ਇਹ ਭੱਟੀਆਂ ਦੀ ਜਲਾਰ ਲੰਘ ਗਈ ਏ, ਇਹ ਅਮਰੂਦਾਂ ਦਾ ਬਾਗ ਏ। ਹੁਣ ਸੂਆ ਆਵੇਗਾ। ਫਿਰ ਸੇਮ ਨਾਲੇ ਦੀ ਪੁਲ ਤੋਂ ਲੰਘ ਕੇ ਉਹ ਆਪਣੇ ਪਿੰਡ ਦੀ ਜੂਹ ਵਿੱਚ ਜਾ ਪੜੇਗੀ। ਹੁਣ ਉਹਦਾ ਜਾਕਾ ਹੋਰ ਲੈ ਗਿਆ ਸੀ ਤੇ ਘਰ ਅਪੜਨ ਦੀ ਬੇਕਰਾਰੀ ਹੋਰ ਵੱਧ ਗਈ। ਉਹ ਘੋੜੀ ਨੂੰ ਹੇਠ ਉੱਤੇ ਅੱਡੀਆਂ ਮਾਰੀ ਜਾਂਦੀ, ਪਰ ਲੱਗਦਾ ਸੀ ਇਹਦੇ ਨਾਲ ਬਹੁਤਾ ਤਰੀਖਾ ਨੱਸਣਾ ਘੋੜੀਆਂ ਦੇ ਵੱਸ ਵਿੱਚ ਨਹੀਂ ਆਉਂਦਾ। ਅਖੀਰ ਸੇਮ ਨਾਲੇ ਦਾ ਪੁਲ ਆ ਗਿਆ। ਨਿੱਕਾ ਜਿਹਾ ਪੁਲ ਤੇ ਅੱਗੇ ਰਸਤਾ ਹੋਰ ਚੌੜਾ ਹੋ ਗਿਆ। ਰਾਤ ਵੇਲੇ ਤਰੇਲ ਨਾਲ ਧੂੜ ਬੈਠੀ ਹੋਈ ਸੀ। ਫੇਰ ਵੀ ਉਹਨੇ ਪਿੱਛੇ ਧਿਆਨ ਮਾਰਿਆ ਤੇ ਉਹਨੂੰ ਕੁਝ ਨਾ ਦਿਸਿਆ, ਸਿਰਫ ਧੂੜ ਦੇ ਬੱਦਲਾਂ ਵਿੱਚੋਂ ਫਿੱਕਾ ਫਿੱਕਾ ਲਾਲ ਚੰਨ, ਜਿਵੇਂ ਉਹ ਤੇ ਚੰਨ ਨਾਲ ਕੈਦੋਂ ਛੁੱਟੇ ਹੋਣ। ਸਾਰਾ ਪਿੰਡ ਸੁੱਤਾ ਪਿਆ ਸੀ, ਸਿਰਫ ਕੁਝ ਕੁੱਤੇ ਭੌਂਕੇ। ਹੁਣ ਉਹਦਾ ਡਰ ਲੈ ਗਿਆ ਸੀ। ਉਹਨੇ ਘੋੜੀ ਮੱਠੀ ਕਰ ਲਈ। ਉਹ ਆਪੂ ਵੀ ਸਮਝਦਾਰ ਸੀ, ਥਾਂ ਤੇ ਮੌਕਾ ਵੇਖ ਕੇ ਚਾਲ ਬਦਲ ਲੈਂਦੀ। ਹੁਣ ਉਹਨੂੰ ਯਕੀਨ ਆ ਗਿਆ ਸੀ ਪਈ ਉਹ ਆਪਣੇ ਪਿੰਡ ਅੱਪੜ ਗਈ ਏ। ਵੱਡੀ ਮਸੀਤ ਕੋਲੋਂ ਆਪਣੇ ਘਰ ਦੀ ਗਲੀ ਦਾ ਮੋੜ ਮੁੜਦਿਆਂ ਉਹਨੇ ਸੋਚਿਆ, ਕਿਧਰੇ ਹੁਣ ਮੇਰੀ ਅੱਖ ਨਾ ਖੁੱਲ ਜਾਏ। ਅੱਲਾ ਸੱਚਿਆ, ਜੇ ਸੁਫਨਾ ਵੀ ਏ ਤੇ ਥੋੜਾ ਚਿਰ ਵੇਖਣ ਦੇ, ਮੈਂ ਆਪਣੇ ਮਾਂ ਪਿਓ ਤੇ ਭਰਾਵਾਂ ਦੀਆਂ ਸੂਰਤਾਂ ਤੇ ਵੇਖ ਲਵਾਂ। ਵਲੀ ਮੁਹੰਮਦ ਨਲਕੇ ਦੇ ਖੁਰੇ ਵਿੱਚ ਬਹਿ ਕੇ ਵਜ਼ੂ ਪਿਆ ਕਰਦਾ ਸੀ। ਜਦੋਂ ਉਹਨੇ ਬੂਹੇ ਅੱਗੇ ਖਲੋਂਦੀ ਘੋੜੀ ਦੇ ਪੈਰਾਂ ਦਾ ਖੜਾਕ ਸੁਣਿਆ, ਉਹ ਛੇਤੀ ਉੱਠਿਆ। ਖੁਰੇ ਕੋਈ ਡਾਕੂ ਸਨ। ਉਹ ਅੰਦਰੋਂ ਅਸਲਾ ਲੈਣ ਗਿਆ ਤੇ ਜਿੰਦ ਕੱਢ ਲੈਣ ਵਾਲੀ ਨਹੀਂ, ਮੋਏ ਹੋਏ ਪਿਓ ਨੂੰ ਜ਼ਿੰਦਿਆਂ ਕਰਨ ਵਾਲੀ ਆਵਾਜ਼ ਆਈ, ਅੱਬਾ ਮੈਂ ਆ ਗਈ ਹਾਂ। ਉਹ ਬੂਹੇ ਵੱਲ ਨੱਸਿਆ। ਰਾਹ ਵਿੱਚ ਆਪੂ ਰੱਖੇ ਕਰਵੇ ਦਾ ਠੁੱਡਾ ਲੱਗਾ, ਪਰ ਉਹ ਸੰਭਲ ਗਿਆ। ਨੱਜੀ! ਉਹਨੇ ਫੇਫੜਿਆਂ ਦੇ ਪੂਰੇ ਜ਼ੋਰ ਨਾਲ ਨਾਰੇ ਵਰਗੀ ਚੀਕ ਜਾਂ ਚੀਕ ਵਰਗਾ ਨਾਰਾ ਮਾਰਿਆ। ਉਹ ਸੁਲਾਖਾਂ ਵਾਲੇ ਗੇਟ ਦੀ ਕੁੰਡੀ ਖੋਲ੍ਹੇ, ਪਰ ਉਹਦੇ ਹੱਥ ਕੰਬਦੇ ਪਏ ਸਨ। ਕਾਲ ਵਿੱਚ ਕੁੰਡੀ ਨਾ ਖੁੱਲੇ। ਅੱਬਾ ਛੇਤੀ ਬੂਹਾ ਖੋਲ। ਭਾ ਸਦੀਕ, ਮਾਂ, ਭਾ ਰਫੀਕ। ਬੂਹਾ ਖੁੱਲ੍ਹ ਗਿਆ। ਉਹ ਅਜੇ ਤੱਕ ਘੋੜੀ ਉੱਤੇ ਬੈਠੀ ਸੀ, ਜਿਵੇਂ ਅਜੇ ਹੋਰ ਅੱਗੇ ਜਾਣਾ ਉਸੂ। ਘੋੜੀ ਅੱਗੇ ਆਈ ਤੇ ਵਲੀ ਮੁਹੰਮਦ ਪਿੱਛੇ ਹਟ ਗਿਆ। ਤਾਰਿਆਂ ਦੀ ਲੋਅ ਵਿੱਚ ਅੱਬੇ ਨੂੰ ਵੇਖ ਕੇ ਉਹਨੇ ਘੋੜੀ ਤੋਂ ਕਿਸੇ ਮਾਹਿਰ ਸਵਾਰ ਵਾਂਗੂ ਛਾਲ ਮਾਰ ਦਿੱਤੀ ਤੇ ਪਿਓ ਨੂੰ ਜੱਫਾ ਮਾਰ ਲਿਆ। ਯਾ ਅੱਲਾ ਤੇਰਾ ਸ਼ੁਕਰ, ਯਾ ਅੱਲਾ ਤੇਰਾ ਸ਼ੁਕਰ। ਵਲੀ ਮੁਹੰਮਦ ਉਹਦਾ ਸਿਰ ਮੱਥਾ ਚੁੰਮਦਾ ਵਿਰਦ ਕਰਦਾ ਜਾਂਦਾ। ਸਦੀਕ ਰਫੀਕ ਵੀ ਆ ਗਏ। ਉਹ ਅੱਬੇ ਨੂੰ ਛੱਡ ਕੇ ਉਹਨਾਂ ਦੇ ਗਲ ਲੱਗੀ ਤੇ ਉੱਚੀ ਉੱਚੀ ਚੀਕਾਂ ਮਾਰਨ ਲੱਗ ਪਈ, ਹਾਏ ਮੈਨੂੰ ਕੋਈ ਉਠਾਓ। ਉਹਦੀ ਮਾਂ ਬਿਰਾਂਡੇ ਵਿੱਚ ਮੰਜੀ ਉੱਤੇ ਬੈਠੀ ਸੀ। ਉਹ ਸੁੱਤੀ ਉੱਠੀ ਸੀ। ਨੱਜੀ ਦਾ ਨਾਂ ਤੇ ਉਹਦੀ ਆਵਾਜ਼ ਸੁਣ ਕੇ ਉਹਦੇ ਹੱਥ ਪੈਰ ਫੁੱਲ ਗਏ ਸਨ ਤੇ ਉਹਦੇ ਕੋਲੋਂ ਖੁਸ਼ੀ ਤੇ ਬੇਕਰਾਰੀ ਨਾਲ ਉੱਠਿਆ ਨਹੀਂ ਜਾ ਰਿਹਾ ਸੀ। ਨੱਜੀ ਬਿਰਾਵਾਂ ਨੂੰ ਮਿਲ ਕੇ ਉਹਨਾਂ ਦਾ ਪਿਆਰ ਤੇ ਅਥਰੂ ਸਮੇਟ ਕੇ ਮਾਂ ਵੱਲ ਨੱਸੀ ਤੇ ਫੇਰ ਮਾਂ ਧੀ ਦਾ ਮਿਲਾਪ ਵੇਖ ਕੇ ਤੇ ਵੈਣਾ ਵਰਗੀਆਂ ਚੀਕਾਂ ਸੁਣ ਕੇ ਵਲੀ ਮੁਹੰਮਦ ਜਿਹੇ ਸਾਬਰ ਸ਼ਾਕਰ ਬੰਦੇ ਕੋਲੋਂ ਵੀ ਰੋਣ ਨਾ ਡੱਕਿਆ ਗਿਆ।
ਘਰ ਦੇ ਨੌਕਰ ਉੱਠ ਕੇ ਸਾਰੀਆਂ ਬੱਤੀਆਂ ਬਾਲ ਦਿੱਤੀਆਂ। ਚਾਨਣ ਹੋਇਆ ਤੇ ਉਹਨੂੰ ਵੇਖ ਕੇ ਨਵੇਂ ਸਿਰੇ ਤੋਂ ਰੋਣ ਡੁਸਕਣ ਲੱਗ ਪਏ। ਇਹ ਨੱਜੀ ਸੀ ਜਾਂ ਉਹਦਾ ਪਿੰਜਰ? ਹਾਏ ਨੀ ਮੇਰੀ ਲਾਲਾਂ ਵਰਗੀ ਏ ਧੀਏ, ਤੇਰੇ ਉੱਤੇ ਕੀ ਬੀਤ ਗਈ? ਉਹਦੀ ਮਾਂ ਉਹਦਾ ਮੂੰਹ ਸਿਰ ਚੁੰਮ ਕੇ ਆਖਿਆ। ਫਿਰ ਉਹਦਾ ਸਿਰ ਆਪਣੀ ਝੋਲੀ ਵਿੱਚ ਰੱਖ ਕੇ ਉਹਦੇ ਮਿੱਟੀ ਭਰਿਆਂ ਵਾਲਾਂ ਉੱਤੇ ਹੱਥ ਫੇਰਨ ਲੱਗ ਪਈ। ਅਚਣਚੇਤ ਉਹਨੂੰ ਕੁਝ ਯਾਦ ਆਇਆ। ਉਹ ਉੱਠੀ, ਜਾ ਕੇ ਘੋੜੀ ਦਾ ਕੜਿਆਲਾ ਖੋਲ੍ਹਿਆ। ਫਿਰ ਉਹਦੇ ਬੂਥੇ ਨੂੰ 3 ਵਾਰੀ ਚੁੰਮਿਆ ਤੇ ਆਖਿਆ, ਜਾ ਆਪਣੇ ਘਰ, ਤੈਨੂੰ ਰੱਬ ਦੀਆਂ ਰੱਖਾਂ। ਘੋੜੀ ਖੁੱਲ੍ਹੇ ਦਰਵਾਜ਼ੇ ਵਿੱਚੋਂ ਹੌਲੀ ਹੌਲੀ ਬਾਹਰ ਨਿਕਲੀ। ਫਿਰ ਉਹਦੇ ਤੇਜ਼ ਨੱਸਣ ਦੀ ਧਮਕ ਆਉਣ ਲੱਗ ਪਈ। ਚੰਨ ਹੁਣ ਬੱਦਲਾਂ ਵਿੱਚੋਂ ਨਿਕਲ ਆਇਆ ਸੀ।